ਉਹ ਕਹਿੰਦੇ ਸਾਡੇ ਘਰ ਆ ਜਾਓ, ਸਾਡੇ ਘਰ ਆ ਜਾਓ। ਉਹ ਲੈ ਕੇ ਆਪਣੇ ਘਰ ਚ ਲੈ ਗਏ। ਉਹ ਪੰਜਾਂ ਚੌਂ ਘਰਾਂ ਉਹਨਾਂ ਨੇ ਜਾ ਕੇ ਨਾ ਅੰਦਰ ਆਪਣੇ ਬਾਹਰ ਕੇ ਬਾਹਰੋਂ ਬੂਹੇ ਬਾਹਰ ਮਾਰ ਦਿੱਤੇ। ਆਪ ਦਰਵਾਜ਼ੇ ਤੇ ਅੱਗੇ ਲੈ ਕੇ ਬਹਿ ਗਏ ਤਲਵਾਰਾਂ। ਤੁਹਾਡੀ ਆਵਾਜ਼ ਵਾਸਤੇ ਹਾਂ ਸਾਡੀ ਆਵਾਜ਼ ਹੈ ਬਾਬਾ ਤੈਕੀ ਵਾਲੇ ਸੀਸੇ ਬਾਅਦ ਜਦੋਂ ਹੋਰ ਆ ਗਏ ਨਾ ਲੋਕ, ਜਿਹੜੇ ਕੋਈ ਤਗੜੇ ਲੋਕ ਸੀ, ਕੋਈ ਜੱਟ, ਕੋਈ ਰਜਪੂਤ, ਕੋਈ ਹੋਰ ਆ ਗਿਆ। ਉਹ ਜਦੋਂ ਆਏ ਤੇ ਨੇ ਕਿਹਾ ਕਿ ਤੁਸੀਂ ਕੌਣ ਹੁੰਦੇ ਹੋ, ਤੁਸੀਂ ਕੌਣ ਹੁੰਦੇ ਹੋ? ਤੇ ਜਦੋਂ ਲੋਕਾਂ ਨੇ ਦੱਸਿਆ ਨਾ ਜੀ ਅਸੀਂ ਸਾਡੀ ਜ਼ਮੀਨ ਵੀ ਕੋਈ ਨਹੀਂ, ਤੇ ਅਸੀਂ ਬੁਲਾਉਂਦੇ ਹਾਂ ਤੇ ਉਹ ਕਹਿਣ ਲੱਗੇ ਤੁਸੀਂ ਇਹ ਮਕਾਨ ਛੱਡੋ, ਤੁਸੀਂ ਉਧਰ ਜਾਓ, ਉਧਰ ਕਮੀਆਂ ਦਾ ਮਹੱਲਾ, ਤੁਸੀਂ ਉਧਰ ਚਲੋ। ਉਹ ਫਿਰ ਮਾੜੇ ਬੰਦਿਆਂ ਨੂੰ ਨਾ ਇਹ ਜਿਹੜੇ ਮੁਸਲਮਾਨ ਸੀ ਲੋਕ, ਇਹ ਵੀ ਉਹਨਾਂ ਨੂੰ ਚੰਗੇ ਥਾਂ ਤੇ ਨਹੀਂ ਸੀ ਖਲੋਣ ਦਿੰਦੇ। ਉਹ ਫਕੀਰ ਸੈਨ ਸੀ ਇੱਕ ਅੱਲਾਹ ਦੀ ਕਬਰ ਤੇ ਰਹਿਮਤਾਂ ਨਾਲ ਉਹ ਮੁਸਲਮਾਨ ਸੀ। ਉਹ ਬੜਾ ਠੀਕ ਠਾਕ ਸੀ, ਉਦੋਂ ਮੁਲਾਜ਼ਮ ਸੀ ਕੋਈ। ਉਹਨੇ ਆਪਣੇ ਜੇਜ ਸਾਹਿਬ ਬਿਠਾਏ ਨਾਲ, ਬੰਦੇ ਵੀ ਬੜੇ ਸੀ ਉਹਦੇ ਹਮਾਇਤੀ। ਉਹ ਫਿਰ ਨਾ ਸਾਨੂੰ ਉੱਥੇ ਉਹਨਾਂ ਨੇ 2-3 ਦਿਨ ਆਖਿਆ ਵੀ ਇੱਥੇ ਬਹੁਤ ਅਸੀਂ ਗੱਡੀਆਂ ਦਾ ਇੰਤਜ਼ਾਮ ਕਰਕੇ ਨਾ ਤੇ ਫਿਰ ਅਸੀਂ ਤੁਰਨਾ ਇੱਥੇ। ਉਹਨਾਂ ਨੇ ਗੱਡੀਆਂ ਦਾ ਇੰਤਜ਼ਾਮ ਕਰਕੇ ਨਾ ਤੇ ਕਿਹਾ ਵੀ ਔਰਤਾਂ ਜਿਹੜੀਆਂ ਨਾ ਗੱਡੀਆਂ ਥੋੜੀਆਂ ਸੀ ਤੇ ਬੰਦੇ ਬਹੁਤੇ ਸੀ, ਬੱਚੇ ਤੇ ਔਰਤਾਂ ਜਿਹੜੇ ਨਾ ਇਹਨਾਂ ਨੂੰ ਬਿਠਾਓ ਗੱਡੀਆਂ 'ਚ ਤੇ ਬੰਦਿਆਂ ਨੂੰ ਕਿਹਾ ਵੀ ਤੁਸੀਂ ਇੱਥੇ ਰਹੋ ਤੇ ਅਸੀਂ ਫੇਰ ਆਵਾਂਗੇ ਗੱਡੀਆਂ ਲੈ ਕੇ। ਜਾਂ ਹੋ ਸਕਿਆ ਤੇ ਤੁਸੀਂ ਤੁਰ ਪਿਓ। ਉਹ ਜੇ ਸ਼ੁਕਰ ਨਾਲ ਲੈ ਕੇ ਤੇ ਗੱਡੀਆਂ 'ਚ ਬਿਠਾ ਕੇ ਤੇ ਲਾਹੌਰ ਵੱਲ ਨੂੰ ਆ ਗਏ। ਕਈ ਬੰਦੇ, ਕਈ ਗੱਡੀਆਂ ਭਰ ਗਈਆਂ ਸੀ, ਕਈ ਬੁੜੀਆਂ ਵੀ ਰਹਿ ਗਈਆਂ ਸੀ ਜਿਹੜੀਆਂ ਗੱਡੀਆਂ 'ਚ ਨਹੀਂ ਸੀ ਬਹਿ ਸਕੀਆਂ। ਜਿਸ ਵਕਤ ਤੁਰੇ ਨਾ ਤੇ ਰਾਹ 'ਚ ਜੱਸਾ ਪੈ ਗਿਆ। ਉਹਨਾਂ ਨੇ ਉਹਨਾਂ ਦੀ ਕਤਲਾਮ ਕਰ ਦਿੱਤੀ। ਕਤਲਾਮ ਕਰ ਦਿੱਤੀ, ਕੁਝ ਬਚ ਗਏ। ਤੁਸੀਂ ਤਾਂ ਗੱਡੀ ਤੇ ਚੜ ਗਏ? ਅਸੀਂ ਵੀ ਗੱਡੀ ਤੇ ਚੜ ਗਏ। ਸਾਡੀ ਮਾਂ ਤੇ ਸਾਨੂੰ ਲੈ ਕੇ ਤੇ ਬਾਪ ਸੀ ਨਾ ਸਾਡਾ ਜਾਂ ਸਾਡੇ ਚਾਚੇ ਸੀ। ਦੁਨੀਆ ਨੂੰ ਇਹ ਵੀ ਪਤਾ ਨਹੀਂ ਹੈਗੇ ਆ ਕਿ ਨਹੀਂ ਹੈਗੇ, ਜਿਨ੍ਹਾਂ ਚਿਰ ਮਿਲੇ ਨਹੀਂ ਨਾ। ਫਿਰ ਉਹ ਜਦੋਂ ਆਏ ਨਾ ਤੇ ਉਹਨਾਂ ਨੇ ਵੇਖਿਆ ਤੇ ਉਹ ਤੁਰ ਪਿਆ ਸੀ ਬੰਦੇ ਤੇ ਸੜਕ ਦੇ 5-4 ਮੀਲਾਂ ਦੇ ਵਿੱਚ ਨਾ ਕਤਲ ਹੋਏ ਹੀ ਪਏ ਸੀ। ਫਿਰ ਉਹਨਾਂ ਨੇ ਵੀ ਆ ਕੇ ਅੱਗਿਓਂ ਫੈਰ ਫੂਰ ਕੱਢੇ। ਉਹਦੀ ਵਾਵਾ ਹਸਤੀ ਸੀ ਉਹ ਜਿਹੜਾ ਲੈ ਕੇ ਜਿਹਨੇ ਕੰਪ ਬਣਾਇਆ ਸੀ। ਜਿਹੜਾ ਕੋਈ ਬਚਿਆ ਸੀ, ਕੋਈ ਡਿੱਗਾ ਸੀ, ਕੋਈ ਜ਼ਖਮੀ ਹੋਇਆ ਸੀ ਬੜਾ, ਕੋਈ ਸਹਿਕਦਾ ਸੀ, ਉਹਨਾਂ ਨੇ ਚੁੱਕ ਚੱਕ ਕੇ ਨਾ ਫਿਰ ਗੱਡੀਆਂ ਦੇ ਵਿੱਚ ਉਹਨਾਂ ਨੂੰ ਪਾ ਲਿਆ। ਉਹਨਾਂ ਨੂੰ ਲੈ ਕੇ ਤੇ ਫਿਰ ਆ ਗਏ ਲਾਹੌਰ। ਕੋਈ ਉੱਥੇ ਲਾਹੌਰ ਆ ਕੇ ਜਿਹੜੀ ਜ਼ਖਮੀ ਹੋਈ ਸੀ, ਕੋਈ ਮਰ ਗਿਆ, ਕੋਈ ਬਚ ਵੀ ਗਿਆ, ਕੋਈ ਇਸੇ ਤਰ੍ਹਾਂ ਹੀ ਬਚਾ ਕੇ ਨਾ ਲਾਹੌਰੋਂ ਫਿਰ ਨਾ ਉੱਥੇ ਵੀ ਕੰਪ ਲੱਗਾ ਸੀ ਲਾਹੌਰ। ਉੱਥੋਂ ਫਿਰ ਦੁਨੀਆ ਨੂੰ ਉਹਨਾਂ ਨੇ ਆਖਿਆ ਵੀ ਤੁਸੀਂ ਇੱਥੋਂ ਦਿਓ ਨਾ, ਹੁਣ ਆ ਜਿਹੜਾ ਨਾ ਲਾਹੌਰ ਪਾਕਿਸਤਾਨ 'ਚ ਆ ਗਿਆ ਤੇ ਤੁਸੀਂ ਹੁਣ ਇੱਥੇ ਨਾ ਜਦੋਂ ਤੁਹਾਨੂੰ ਅਸੀਂ ਜਿੱਥੇ ਤੁਸੀਂ ਕਹੋਗੇ ਤੁਹਾਨੂੰ ਪਹੁੰਚਾਵਾਂਗੇ। ਉਹ ਮੁੜ ਕੇ ਨਾ ਉਹਨਾਂ ਨੇ ਸਾਨੂੰ ਸਾਡੇ ਬੰਦੇ ਜਿਹੜੇ ਸੀ ਨਾ ਇਹ ਇੱਥੇ ਨਾ ਗਲਾਲੀਪੁਰ ਸਾਡੀ ਰਿਸ਼ਤੇਦਾਰੀ ਸੀ ਪਿੰਡ 'ਚ। ਸਾਧੂ ਭਲਵਾਨ ਵੀ ਪਿੱਛੋਂ ਹੀ ਆਇਆ ਸੀ। ਇਹਨੇ ਪਹਿਲਾਂ ਤਾਂ ਨਹੀਂ ਸੀ ਇੱਥੇ ਰਹਿੰਦਾ? ਨਹੀਂ, ਇਹ ਪਿੱਛੋਂ ਗਲਾਲੀਪੁਰ ਹੀ ਆਇਆ ਸੀ। ਪਿੱਛੇ ਗਲਾਲੀਪੁਰ ਜਿਹੜਾ ਸੀ, ਉਧਰ ਵੀ ਗਲਾਲੀਪੁਰ ਸੀ ਨਾ? ਉਧਰੋਂ ਇਹ ਵੀ ਆਇਆ ਸੀ। ਅੱਛਾ, ਸੁਣਦੇ ਪਹਿਲਾਂ ਹੀ ਇੱਥੇ ਰਹਿੰਦਾ? ਨਹੀਂ, ਇਹ ਉਹ ਆਉਂਦਾ ਹੁੰਦਾ ਸੀ ਮਿਲਣ ਗਲਾਲੀਪੁਰ ਦੇ ਜੱਟਾਂ ਨੇ ਸਿੱਖਾਂ ਨੇ। ਉਹ ਇੱਥੇ ਇਸ ਪਿੰਡ 'ਚ ਰਹਿੰਦੇ? ਇਸ ਪਿੰਡ ਵਿੱਚ ਉਹਨਾਂ ਮਰਬੇ ਪਵਾਏ ਸੀ। ਇਹ ਉੱਥੇ ਉਹਨਾਂ ਕੋਲ ਆ ਕੇ ਨਾ ਤੇ ਘੁਲਦਾ ਘਲਦਾ ਹੁੰਦਾ ਸੀ ਤੇ ਪਿੰਡ ਰਹਿਸ਼ੇ ਦੀ ਪਿਛਲੇ ਗਲਾਲੀਪੁਰ 'ਚ ਸੀ। ਸਾਧੂ ਭਲਵਾਨ? ਹਾਂਜੀ, ਸਾਧੂ ਕਹਿੰਦੇ ਸੀ। ਅੱਛਾ, ਉਸੇ ਪਿੱਛੇ ਗਲਾਲੀਪੁਰ ਜਿਹੜਾ ਸੀ ਉਹ ਕਿਹੜੇ ਜ਼ਿਲ੍ਹੇ ਸੀ? ਉਹ ਵੀ ਅੰਮ੍ਰਿਤਸਰ ਦੇ ਸੀ। ਅੰਮ੍ਰਿਤਸਰ ਦੇ ਲਾਗੇ ਸੀ ਸਾਰੇ। ਇਹ ਸਾਰੇ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਆਪਣੇ ਸਿੱਖਾਂ ਨੇ ਇੱਥੇ ਆ ਕੇ ਜ਼ਮੀਨਾਂ ਪਵਾ ਲਈਆਂ ਸੀ। ਬਾਹਰ ਜਦੋਂ ਆਬਾਦ ਹੋਈ ਤੇ ਫਿਰ ਨਾ ਇੱਥੇ ਸਾਡਾ ਇੱਕ ਫੁੱਫੜ ਸੀ, ਉਹ ਸਿੱਖਾਂ ਦੇ ਨਾਲ ਆ ਗਿਆ ਸੀ। ਉਹਨੂੰ ਲੈ ਸੀ ਇੱਥੇ ਨਾਲ ਕੋਈ ਕੰਮਕਾਰ ਬੰਦੇ ਚਾਹੀਦੇ ਆ, ਕੰਮਕਾਰ ਕਰਨ ਵਾਲੇ ਵੀ। ਉਹ ਇੱਥੇ ਵਸਦਾ, ਉਹਦੀ ਇੱਥੇ ਜਗ੍ਹਾ ਵੀ ਹੈਗੀ ਸੀ ਤੇ ਇੱਥੇ ਸਾਡਾ ਐਸੀ ਬਣਿਆ ਸੀ। ਉਹ ਫਿਰ ਸਾਡੇ ਨਾ ਵੱਡਿਆਂ ਨੇ ਸਾਡੇ ਭੇਰਾਂ ਨੇ ਕਿਹਾ ਵੀ ਉੱਥੇ ਸਾਡੀ ਭੈਣ ਵੀ ਆ, ਉੱਥੇ ਕਰਦੇ। ਇਹ ਫਿਰ ਨਾ ਫੈਸਲਾਬਾਦ ਤੋਂ ਇੱਥੇ ਆ ਗਏ ਤੇ ਆਪੋ ਆਪਣੇ ਸਾਕਾਂ ਸੁੱਕਾਂ ਦੇ ਘਰ ਵੜੇ। ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਹੁਣ ਇੱਥੇ ਖਾਲੀ ਥਾਂ ਸਿੱਖ ਚਲੇ ਗਏ ਸੀ ਇੱਥੋਂ
ਤੇ ਕੋਈ ਥਾਂ ਥੂ ਮਲ ਲੈਣੇ ਤੇ ਆਪਣੇ ਘਰਾਂ 'ਚ ਗੁਜ਼ਾਰਾ ਕਰਨ ਜਾ ਕੇ ਇਹਨੇ ਜੀ ਕਿੱਥੇ ਕਿਸੇ ਦੇ ਘਰ ਤੋਂ ਸਮਾਉਂਦੇ ਰੋਜ਼ ਮੁੜ ਕੇ ਨਾ ਜਿਹੜੇ ਇੱਥੇ ਆ ਗਏ ਸੀ ਨਾ ਲੋਕ ਉਹਨਾਂ ਨੇ ਉੱਧਰੋਂ ਨਾ ਆਪਣੀ ਮਕਾਨ ਵੇਚ ਵਾ ਕੇ ਨਾ ਜਿਹੜਾ ਵੀ ਚੰਗਾ ਸੀ ਉਹਦੇ 'ਚ ਵੜ ਗਏ। ਉਦੋਂ ਬਾਅਦ ਜਦੋਂ ਹੋਰ ਆ ਗਏ ਨਾ ਲੋਕ ਜਿਹੜੇ ਕੋਈ ਤਗੜੇ ਲੋਕ ਸੀ, ਕੋਈ ਜੱਟ, ਕੋਈ ਰਜਪੂਤ, ਕੋਈ ਹੋਰ ਆ ਗਿਆ ਉਹ ਜਦੋਂ ਆਏ ਤੇ ਲੰਬੜਦਾਰਾਂ ਨੇ ਕਿਹਾ ਵੀ ਤੁਸੀਂ ਕੌਣ ਹੁੰਦੇ ਹੋ, ਤੁਸੀਂ ਕੌਣ ਹੁੰਦੇ ਹੋ? ਤੇ ਜਦੋਂ ਲੋਕਾਂ ਨੇ ਦੱਸਿਆ ਨਾ ਜੀ ਅਸੀਂ ਸਾਡੀ ਜ਼ਮੀਨ ਜਮਾਨ ਵੀ ਕੋਈ ਨਹੀਂ ਤੇ ਅਸੀਂ ਫਲਾਣੇ ਆ ਤੇ ਫਲਾਣੇ ਆ, ਉਹ ਕਹਿਣ ਲੱਗੇ ਤੁਸੀਂ ਇਹ ਮਕਾਨ ਛੱਡੋ। ਮਾੜੇ ਬੰਦਿਆਂ ਨੂੰ ਨਾ ਇਹ ਜਿਹੜੇ ਮੁਸਲਮਾਨ ਸੀ ਲੋਕ ਇਹ ਵੀ ਉਹਨਾਂ ਨੂੰ ਚੰਗੇ ਥਾਂ ਤੇ ਨਹੀਂ ਸੀ ਖਲੋਣ ਦਿੰਦੇ। ਇਹ ਕਹਿੰਦੇ ਵੀ ਗਾਂ ਜਾਓ ਤੁਸੀਂ, ਇੱਥੇ ਕੀ ਲੈਣਾ? ਮਜ਼ਦੂਰ ਬੰਦਿਆਂ ਦੀ ਹੈਸੀਅਤ ਜਿਹੜੀ ਹੁੰਦੀ ਹੈ ਨਾ, ਉਦੋਂ ਮਜ਼ਦੂਰੀ ਵੀ ਐਡੀ ਨਹੀਂ ਸੀ। ਮਜ਼ਦੂਰੀ ਵੀ ਤੇ ਦੂਸਰੀ ਜੇ ਹੋਵੇ ਵੀ ਤੇ ਆਖਰ ਜਿਹੜਾ ਕੋਈ ਮਰ ਪਿਆ ਨਾ ਮਾਲਕ ਉਹਦੇ ਵਰਗੇ ਉਹਦੇ ਵਰਗੇ ਮਕਾਨ ਵੀ ਨਹੀਂ ਉਹਦੇ ਹੁੰਦੇ ਮਜ਼ਦੂਰਾਂ ਬੰਦਿਆਂ ਦੇ। ਉਹ ਫਿਰ ਨਾ ਬੰਦੇ ਆ ਕੇ ਉਹਨਾਂ ਨੂੰ ਕਹਿਣ ਲੱਗ ਪਏ ਜਿਹੜੇ ਇੱਥੋਂ ਦੇ ਸੀ, ਜਿਹੜੇ ਇੱਥੇ ਦੇ ਪਹਿਲੇ ਲੰਬੜਦਾਰ ਲਾ ਲਓ ਕੋਈ ਹੋਰ, ਤੁਸੀਂ ਉਧਰ ਜਾਓ, ਉਧਰ ਕਮੀਆਂ ਦਾ ਮਹੱਲਾ, ਤੁਸੀਂ ਉਧਰ ਚਲੋ। ਇਹ ਹੈਗੇ ਆ ਜ਼ਿਮੀਂਦਾਰਾਂ ਦੇ ਥਾਂ ਆ, ਉਹਨਾਂ ਨੇ ਉੱਥੋਂ ਵੀ ਕੱਢ ਦਿੱਤੇ। ਉਹ ਕੱਢੇ ਜਿਸ ਵੇਲੇ ਆ ਜਿਹੜਾ ਸੀ ਨਾ ਮਹੱਲਾ ਚੌਂਕ ਤੋਂ ਲੈ ਕੇ ਤੇ ਉਹ ਖਾਲ ਤੱਕ ਇਹ ਸਾਰੇ ਨਾ ਫਿਰ ਇੱਧਰ ਆ ਕੇ ਜਿੱਧਰ ਕਿਸੇ ਨੂੰ ਕੋਈ ਕੋਠਾ ਲੱਭਾ ਨਾ ਖਾਲੀ ਸੀ ਥਾਂ, ਜਿੱਥੇ ਕੋਈ ਵੜ ਗਿਆ ਉੱਥੇ ਵੜ ਗਿਆ, ਫਿਰ ਇੱਥੇ ਰਿਹਾ। ਉਦੋਂ ਬਾਅਦ ਫਿਰ ਕੋਈ ਹੋਰ ਆ ਗਏ, ਜਿਹੜੇ ਹੋਰ ਆਏ ਉੱਥੇ ਇੱਥੇ ਤੁਰੇ ਫਿਰਨ ਕਿ ਕੋਈ ਕੋਠਾ ਸਾਨੂੰ ਵੀ ਮਿਲ ਜਾਏ। ਉਹ ਫਿਰ ਜਿਹੜਾ ਕੋਈ ਤਗੜਾ ਬੰਦਾ ਸੀ ਉਹ ਕਹਿੰਦੇ ਇੱਧਰੋਂ ਪਤਾ ਕਰੋ। ਉਹ ਨਾਲ ਸਿਪਾਹੀ ਲੈ ਕੇ ਨਾ ਜਿਹਦੇ ਕੋਲ ਕੋਈ 2 ਕੋਠੇ ਸੀ, ਉਹ ਕਹਿੰਦੇ ਇਹਦੇ ਚ ਇਹਨੂੰ ਵੀ ਵਾੜਿਆ ਵੀ ਤੁਹਾਡਾ ਭਰਾ ਆ, ਉਹਨੂੰ ਉਹਦੇ ਚੋਂ ਕੱਢਿਆ ਤੇ ਉਹਨੂੰ ਵੀ ਮਾਰ ਦਿੱਤਾ ਵਿੱਚ। ਇਸ ਤਰ੍ਹਾਂ ਕਰਕੇ ਨਾ ਫਿਰ ਦੁਨੀਆ ਇੱਕ ਦੂਜੇ ਦੇ ਨਾਲ ਲਾ ਕੇ ਤੇ ਗੁਜ਼ਰ ਗੁਜ਼ਰਾ ਕੀਤਾ। ਉਦੋਂ ਟਾਈਮ ਹੀ ਏਦਾਂ ਦਾ ਸੀ, ਗੁਜ਼ਰ ਗੁਜ਼ਰਾ ਕਰਦੇ ਆਏ।